अस्सलाम वालेकुम। ਚਾਚਾ ਜੀ ਕਹਿੰਦੇ ਹੁੰਦੇ ਸਨ, ਸਾਡੇ ਪਿੰਡਾਂ ਵਿੱਚ ਕਰਜ਼ ਸਿਰਫ ਪੈਸੇ ਦਾ ਨਹੀਂ ਹੁੰਦਾ, ਕਦੇ ਕਦੇ ਸਾਹਾਂ ਦਾ ਵੀ ਹੁੰਦਾ ਹੈ। ਇਹ ਗੱਲ ਹੈ ਸਾਡੇ ਗੁਜਰਾਂਵਾਲੇ ਦੇ ਨਾਲ ਇੱਕ ਪਿੰਡ ਦੀ। ਉੱਥੇ ਇੱਕ ਬੰਦਾ ਰਹਿੰਦਾ ਸੀ, ਕਰੀਮਦਾਦ। ਸਿੱਧਾ ਸਾਦਾ ਬੰਦਾ ਸੀ, ਘੱਟ ਬੋਲਣ ਵਾਲਾ ਤੇ ਅੱਖਾਂ ਵਿੱਚ ਹਮੇਸ਼ਾ ਸ਼ਰਮ ਰਹਿੰਦੀ ਸੀ। ਕੋਈ ਹਾਲ ਪੁੱਛਦਾ ਤਾਂ ਇਹੋ ਜਵਾਬ ਦਿੰਦਾ, ਰੱਬ ਦਾ ਸ਼ੁਕਰ ਹੈ ਜੀ, ਸਾਹ ਚੱਲ ਰਹੇ ਨੇ। ਕਰੀਮਦਾਦ ਕੋਲ ਨਾ ਰੋਟੀ, ਨਾ ਵੱਡੀ ਜ਼ਮੀਨ, ਨਾ ਮਾਲ ਮਵੇਸ਼ੀ, ਨਾ ਕੋਈ ਵੱਡਾ ਸਹਾਰਾ ਸੀ। ਬਸ ਇੱਕ ਪੁਰਾਣਾ ਝੌਂਪੜਾ, ਇੱਕ ਬਿਮਾਰ ਬੀਵੀ ਤੇ ਇੱਕ ਪੁੱਤਰ ਅਸਲਮ। ਅਸਲਮ ਸ਼ਹਿਰ ਵਿੱਚ ਕੰਮ ਕਰਦਾ ਸੀ। ਮਹੀਨਿਆਂ ਬਾਅਦ ਆਉਂਦਾ, 2-4 ਪੈਸੇ ਰੱਖਦਾ ਤੇ ਫਿਰ ਵਾਪਸ ਮੁੜ ਜਾਂਦਾ। ਕਰੀਮਦਾਦ ਨੇ ਕਦੀ ਸ਼ਿਕਵਾ ਨਹੀਂ ਸੀ ਕੀਤਾ। ਇੱਕ ਰਾਤ ਕਰੀਮਦਾਦ ਦੀ ਬੀਵੀ ਦੀ ਹਾਲਤ ਅਚਾਨਕ ਬਹੁਤ ਵਿਗੜ ਗਈ। ਸਾਹ ਉਖੜਨ ਲੱਗ ਪਿਆ, ਅੱਖਾਂ ਉਲਟ ਹੋ ਗਈਆਂ। ਪਿੰਡ ਵਿੱਚ ਡਾਕਟਰ ਨਹੀਂ ਸੀ। ਲੋਕਾਂ ਆਖਿਆ, ਜਲਦੀ ਸ਼ਹਿਰ ਲੈ ਜਾ, ਨਹੀਂ ਤੇ ਸਵੇਰ ਨਹੀਂ ਲੱਭਣੀ। ਪਰ ਕਰੀਮਦਾਦ ਕੋਲ ਕਿਰਾਇਆ ਵੀ ਪੂਰਾ ਨਹੀਂ ਸੀ। ਕਰੀਮਦਾਦ ਕਈਆਂ ਘਰਾਂ ਵਿੱਚ ਗਿਆ, ਪਰ ਹਰ ਕਿਸੇ ਨੇ ਕੋਈ ਨਾ ਕੋਈ ਬਹਾਨਾ ਪਾਇਆ। ਆਖਰਕਾਰ ਉਹ ਹਾਜੀ ਸਦੀਕ ਦੇ ਘਰ ਪਹੁੰਚਿਆ। ਹਾਜੀ ਸਦੀਕ ਪਿੰਡ ਦਾ ਅਮੀਰ ਤਰੀਨ ਬੰਦਾ ਸੀ। ਕਰੀਮਦਾਦ ਨੇ ਰੋ ਕੇ ਆਖਿਆ, ਹਾਜੀ ਸਾਹਿਬ, ਅੱਜ ਜਾਨ ਬਚਾ ਲਓ, ਸਾਰੀ ਉਮਰ ਯਾਦ ਰੱਖਾਂਗਾ। ਹਾਜੀ ਸਦੀਕ ਨੇ ਕਰੀਮਦਾਦ ਨੂੰ ਗੌਰ ਨਾਲ ਵੇਖਿਆ ਤੇ ਆਸਤਾ ਜਿਹਾ ਬੋਲਿਆ, ਪੈਸੇ ਦੇ ਦਿਆਂਗਾ, ਪਰ ਇਹ ਯਾਦ ਰੱਖੀ, ਇਹ ਸਿਰਫ ਕਰਜ਼ ਨਹੀਂ, ਇਹ ਸਾਹ ਦਾ ਕਰਜ਼ ਹੈ। ਕਰੀਮਦਾਦ ਉਹ ਵੇਲੇ ਇਸ ਗੱਲ ਨੂੰ ਨਾ ਸਮਝ ਸਕਿਆ। ਉਹਨੂੰ ਬਸ ਬੀਵੀ ਦੀ ਜਾਨ ਦੀ ਫਿਕਰ ਸੀ। ਰੱਬ ਦਾ ਸ਼ੁਕਰ ਹੈ, ਬੀਵੀ ਬਚ ਗਈ। ਕਈ ਦਿਨ ਮਹੀਨੇ ਗੁਜ਼ਰ ਗਏ। ਇੱਕ ਦਿਨ ਹਾਜੀ ਸਦੀਕ ਖੁਦ ਕਰੀਮਦਾਦ ਦੇ ਘਰ ਆਇਆ। ਆਖਣ ਲੱਗਾ, ਕੱਲ ਮੇਰੇ ਪੁੱਤਰ ਦੀ ਕਚਹਿਰੀ ਵਿੱਚ ਪੇਸ਼ੀ ਏ, ਤੂੰ ਬਸ ਇਹ ਆਖ ਦੇਵੀਂ ਕਿ ਉਹ ਉਸ ਦਿਨ ਪਿੰਡ ਵਿੱਚ ਸੀ। ਕਰੀਮਦਾਦ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹ ਜਾਣਦਾ ਸੀ ਹਾਜੀ ਦਾ ਪੁੱਤਰ ਉਸ ਦਿਨ ਪਿੰਡ ਵਿੱਚ ਨਹੀਂ ਸੀ। ਉਹ ਖਾਮੋਸ਼ ਰਿਹਾ। ਹਾਜੀ ਸਦੀਕ ਹੌਲੀ ਜਿਹੀ ਬੋਲਿਆ, ਸਾਹ ਦਾ ਕਰਜ਼ ਯਾਦ ਹੈ ਨਾ? ਉਹ ਰਾਤ ਕਰੀਮਦਾਦ ਦੀ ਅੱਖ ਨਹੀਂ ਲੱਗੀ। ਬੀਵੀ ਨੇ ਪੁੱਛਿਆ, ਕੀ ਸੋਚਦਾ ਪਿਆ ਕਰੀਮਦਾਦ? ਕਰੀਮਦਾਦ ਆਖਣ ਲੱਗਾ, ਜੇ ਮੈਂ ਸੱਚ ਬੋਲਾਂ ਤਾਂ ਉਹ ਸਾਹ ਜੋ ਤੇਰੇ ਲਈ ਮੈਂ ਕਰਜ਼ ਲਏ ਸਨ, ਸ਼ਾਇਦ ਵਾਪਸ ਹੋ ਜਾਵਨ। ਅਗਲਾ ਦਿਨ ਕਚਹਿਰੀ ਦਾ ਦਿਨ ਆਇਆ। ਜੱਜ ਕਰੀਮਦਾਦ ਨੂੰ ਪੁੱਛਣ ਲੱਗਾ, ਤੁਸੀਂ ਪੂਰੇ ਯਕੀਨ ਨਾਲ ਕਹਿੰਦੇ ਹੋ ਕਿ ਉਹ ਮੁੰਡਾ ਉਸ ਦਿਨ ਪਿੰਡ ਵਿੱਚ ਸੀ? ਕਰੀਮਦਾਦ ਦੇ ਕੰਨਾਂ ਵਿੱਚ ਬਸ ਇਹੋ ਆਵਾਜ਼ ਗੂੰਜਦੀ ਰਹੀ, ਸਾਹ ਦਾ ਕਰਜ਼, ਸਾਹ ਦਾ ਕਰਜ਼। ਉਹਨੇ ਅੱਖਾਂ ਬੰਦ ਕੀਤੀਆਂ ਤੇ ਕਹਿ ਦਿੱਤਾ, ਨਹੀਂ ਸਾਹਿਬ, ਉਹ ਉਸ ਦਿਨ ਪਿੰਡ ਵਿੱਚ ਨਹੀਂ ਸੀ। ਕਚਹਿਰੀ ਵਿੱਚ ਸਨਾਟਾ ਛਾ ਗਿਆ। ਹਾਜੀ ਸਦੀਕ ਦਾ ਰੰਗ ਸੁਰਖ ਹੋ ਗਿਆ। ਬਾਹਰ ਆ ਕੇ ਲੋਕਾਂ ਆਖਿਆ, ਓਏ ਕਰੀਮਦਾਦ, ਤੂੰ ਆਪਣਾ ਨੁਕਸਾਨ ਕਰ ਲਿਆ। ਕਰੀਮਦਾਦ ਨੇ ਬਸ ਇੱਕ ਗੱਲ ਆਖੀ, ਸਾਹ ਵਾਪਸ ਕੀਤਾ ਜਾ ਸਕਦਾ ਹੈ, ਜ਼ਮੀਰ ਨਹੀਂ। ਉਹੀ ਰਾਤ ਕਰੀਮਦਾਦ ਦੀ ਬੀਵੀ ਚੁੱਪਚਾਪ ਦੁਨੀਆ ਤੋਂ ਰੁਖਸਤ ਹੋ ਗਈ। ਲੋਕ ਕਹਿਣ ਲੱਗ ਪਏ, ਵੇਖੋ ਜੀ, ਸੱਚ ਬੋਲਣ ਦੀ ਸਜ਼ਾ ਮਿਲ ਗਈ ਹੈ। ਕਰੀਮਦਾਦ ਜਨਾਜ਼ੇ ਕੋਲ ਬੈਠਾ ਅਸਮਾਨ ਵੱਲ ਵੇਖ ਕੇ ਕਹਿਣ ਲੱਗਾ, ਐ ਰੱਬਾ, ਮੈਂ ਸਾਹ ਵਾਪਸ ਕਰ ਦਿੱਤਾ, ਹੁਣ ਕਰਜ਼ ਮੁੱਕ ਗਿਆ ਹੈ। ਪਿੰਡ ਦਾ ਬੰਦਾ ਭਾਵੇਂ ਸਭ ਕੁਝ ਹਾਰ ਜਾਵੇ, ਪਰ ਝੂਠ ਦੇ ਸਹਾਰੇ ਜੀਣਾ ਨਹੀਂ ਸਿੱਖਦਾ। ਚਾਚਾ ਜੀ ਆਖਦੇ ਸਨ, ਗੱਖੜ ਦੀ ਮਿੱਟੀ ਲਾਸ਼ ਨਹੀਂ, ਕਿਰਦਾਰ ਜਨਮ ਦਿੰਦੀ ਹੈ।